ਪੰਜਾਬ ਨਹੀਂ ਇਕੱਲਾ ਹਰਿਆਣਾ ਵੀ ਠੋਕਤਾ ਨਾਲ ਹੀ ਸਾਨੂੰ ਇੱਥੋਂ ਬਿਲਕੁਲ ਪੰਜਾਬ ਨੂੰ ਖਾਰਜ ਕੀਤਾ ਜਾ ਰਿਹਾ, ਚਾਹੇ ਇੱਥੇ ਐਡਮਿਸ਼ਨਾਂ ਦੀ ਗੱਲ ਹੋਵੇ, ਚਾਹੇ ਇੱਥੇ ਟੀਚਿੰਗ ਲਾਈਨ ਦੀ ਗੱਲ ਹੋਵੇ। ਹੌਲੀ ਹੌਲੀ ਇਹ ਜਦੋਂ ਯੂਨੀਵਰਸਿਟੀ ਆਪਾਂ ਖੋਲੀ ਫਿਰ ਚੰਡੀਗੜ੍ਹ ਤੇ ਵੀ ਦਾਅਵਾ ਜਿਹੜਾ ਖਾਰਜ ਹੋ ਜਾਣਾ ਪੰਜਾਬ ਦਾ। ਇਹ ਤਾਂ ਸਾਫ਼ ਨਜ਼ਰ ਹੀ ਆ ਰਿਹਾ ਨਾ ਵੀ ਪੰਜਾਬ ਨੂੰ ਕਿਵੇਂ ਠੋਕਣਾ, ਕਿਵੇਂ ਮਾਰਨਾ, ਕਿ ਨੌਕਰੀਆਂ ਦੇ ਵਿੱਚ ਪੰਜਾਬ ਹਰਿਆਣੇ ਨੂੰ ਪਹਿਲ ਹੋਣੀ ਚਾਹੀਦੀ ਹੈ। ਸੋ ਜਦੋਂ ਕਰੋਨਾ ਇਹਨਾਂ ਦਾ ਜੀ ਕਰਦਾ ਠਾ ਲੈਂਦਾ, ਜਦੋਂ ਜੀ ਕਰਦਾ ਮਾਰ ਦਿੰਦੇ। ਇਹੋ ਜਿਹੀ ਕਿਹੜੀ ਬਿਮਾਰੀ ਆ ਯਾਰ ਜਿਹੜੀ ਬਿਨਾਂ ਦਵਾਈ ਤੋਂ ਹੀ ਖਤਮ ਹੋ ਜਾਂਦੀ ਹੈ ਤੇ ਫਿਰ ਉੱਠ ਖੜਦੀ ਹੈ। ਇੱਥੋਂ ਦਾ ਜਿਹੜਾ ਮਾਹੌਲ ਹੈ, ਪਹਿਲੀ ਵਾਰੀ ਇੱਥੇ ਸਫੋਕੇਸ਼ਨ, ਘੁੱਟਣ ਜੀ ਮਹਿਸੂਸ ਕਰ ਰਹੇ ਹਾਂ ਅਸੀਂ। ਤੇ ਇਸ ਯੂਨੀਵਰਸਿਟੀ ਦਾ ਖੁੱਲਾ ਡੁੱਲਾ ਮਾਹੌਲ ਹੀ ਤਾਂ ਸੀ ਜਿਹੜਾ ਇਸ ਯੂਨੀਵਰਸਿਟੀ ਦੀ ਸ਼ਾਨ ਸੀ। ਹੁਣ ਉਹਦੀ ਸੰਗੀ ਕੁੱਟੀ ਜਾ ਰਹੀ ਹੈ। ਸੰਘ ਨੇ ਤਾਂ ਸੰਗੀ ਹੀ ਕੁੱਟਣੀ ਹੈ ਔਰ ਖਾਸ ਤੌਰ ਤੇ ਪੰਜਾਬ ਟਾਰਗੇਟ ਕੀਤਾ ਜਾ ਰਿਹਾ ਹੈ। ਮੈਂ ਇਹ ਗੱਲ ਵਾਰ-ਵਾਰ ਕਹਿ ਚੁੱਕਿਆ, ਹਰ ਪਲੇਟਫਾਰਮ ਤੇ ਕਹਿ ਚੁੱਕਿਆ, ਪ੍ਰੂਵ ਕਰਨ ਨੂੰ ਤਿਆਰ ਹਾਂ। ਔਰ ਸਪੋਰਟਸ ਦਾ ਜਿਹੜਾ ਡਾਇਰੈਕਟਰ ਹੈ ਉਹ ਹੋਟਲ ਮੈਨੇਜਮੈਂਟ ਦਾ। ਹਾਂ, ਸਮਝਿਆ ਜਾ ਸਕਦਾ ਵੀ ਇਹ ਕੀ ਕਾਰਨ ਕੀ ਹੈ, ਕਿਉਂ ਉਹ ਬੰਦੇ ਨੇ ਕੀ ਸਪੈਸ਼ਲਾਈਜੇਸ਼ਨ ਹੈ ਉਹਨਾਂ ਦੀ ਯੂਨੀਵਰਸਿਟੀ ਨੂੰ ਚਲਾਉਣ ਦੀ। ਕੱਲ ਤੱਕ ਉਹ ਕਿਤੇ ਫਰੇਮ 'ਚ ਵੀ ਨਹੀਂ ਸੀਗੇ। 3 ਸੈਨੇਟ ਦੀਆਂ ਮੀਟਿੰਗਾਂ ਹੋਣੀਆਂ ਸੀਗੀਆਂ, ਵੀਸੀ ਸਾਹਿਬ ਨੇ ਕੀਤੀਆਂ ਹੀ ਨਹੀਂ ਮੀਟਿੰਗਾਂ। ਉਹਨਾਂ ਨੇ ਪਹਿਲਾਂ ਹੀ ਚੱਕਦੇ ਸੀ, ਮਤਲਬ ਕਿ ਉਹਨਾਂ ਨੇ ਤਾਂ ਪਰਵਾਹ ਹੀ ਨਹੀਂ ਕੀਤੀ। ਸੈਨੇਟ ਸੀਗੀ ਉਸ ਵੇਲੇ, ਹੈਰਾਨੀ ਪੰਜਾਬ ਸਰਕਾਰ ਦੀ ਹੋਈ। ਪੰਜਾਬ ਸਰਕਾਰ ਨੇ ਵੀ ਕਹਿਤਾ ਇਲੈਕਸ਼ਨ ਨਹੀਂ ਕਰਾ ਸਕਦੇ। ਘੱਟੋ ਘੱਟ ਪੰਜਾਬ 'ਚ ਇਲੈਕਸ਼ਨ ਕਰਾਉਂਦੇ ਅਸੀਂ ਕਹਿਣ ਜੋਗੇ ਤਾਂ ਹੋ ਜਾਂਦੇ ਕਿ ਜੇ ਪੰਜਾਬ 'ਚ ਇਲੈਕਸ਼ਨ ਹੋ ਸਕਦੇ ਆ, ਹਰਿਆਣੇ ਹਿਮਾਚਲ 'ਚ ਕਿਉਂ ਨਹੀਂ ਹੋ ਸਕਦੇ। ਸਾਡੇ ਕੈਪਟਨ ਸਾਹਿਬ ਨੇ ਵੀ ਸਾਡਾ ਦਿਲ ਤੋੜਤਾ। ਸਭ ਤੋਂ ਇਹਨਾਂ ਦੀ ਚਲਾਕੀ ਕੀ ਹੈ ਕਿ ਸਟੂਡੈਂਟਸ ਦੇ ਲਈ ਨਾ ਯੂਨੀਵਰਸਿਟੀ ਨਹੀਂ ਖੋਲ ਰਹੇ। ਉਹ ਕਹਿੰਦਾ ਵੀ ਜਿਹੜੇ ਯੂਨੀਵਰਸਿਟੀ ਦੇ ਸਿਕਿਉਰਿਟੀ ਗਾਰਡ ਨੇ ਉਹਨਾਂ ਨੇ ਮੇਰੇ ਕਮਰੇ 'ਚ ਆ ਕੇ ਮੇਰੀ ਚੈਕਿੰਗ ਕੀਤੀ, ਇਨਕੁਆਇਰੀ ਕੀਤੀ ਗਈ। ਉਹਦਾ ਕਾਰਨ ਪਤਾ ਕੀ ਸੀ ਕਿ ਉਹਨੇ ਕਾਲੀ ਪੱਗ ਸੁੱਕਣੀ ਪਾਈ ਹੋਈ ਸੀ ਬਾਹਰ। ਤੇ ਜਦੋਂ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹਨਾਂ ਕੁਰਸੀਆਂ ਦੇ ਉੱਤੇ ਬਹਿ ਕੇ ਵਿਦਿਆਰਥੀ ਰਾਜਨੀਤੀ ਕਰ ਨਹੀਂ ਸਕਦੇ ਨੇ। ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਤੇ ਅਜਿਹੀ ਹੀ ਮੁਹਿੰਮ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਛਿੜੀ ਹੋਈ ਹੈ, ਜਿੱਥੇ ਕਿ ਸੈਨੇਟ ਚੋਣਾਂ ਨੂੰ ਲੈ ਕੇ ਬਹੁਤ ਵੱਡੀ ਗਹਿਮਾ ਗਹਿਮੀ ਜਿਹੜੀ ਮੱਚੀ ਹੋਈ ਹੈ। ਰਵਿੰਦਰ ਸਿੰਘ ਬਿੱਲਾ ਧਾਲੀਵਾਲ ਸੈਨੇਟ ਚੋਣਾਂ ਦੇ ਉਮੀਦਵਾਰ ਵੀ ਨੇ ਤੇ ਉਹ ਇੱਥੇ ਪੱਕਾ ਧਰਨਾ ਲਾ ਕੇ ਬੈਠੇ ਨੇ, ਕਿਉਂਕਿ ਸੈਨੇਟ ਚੋਣਾਂ ਜਿਹੜੀਆਂ ਲਗਾਤਾਰ ਪੋਸਟਪੋਨ ਕੀਤੀਆਂ ਜਾ ਰਹੀਆਂ। ਬਿੱਲਾ ਧਾਲੀਵਾਲ ਦਾ ਇਲਜ਼ਾਮ ਆ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਪੋਸਟਪੋਨ ਕੀਤੀਆਂ ਜਾ ਰਹੀਆਂ ਤੇ ਬਿੱਲਾ ਧਾਲੀਵਾਲ ਦਾ ਸਾਥ ਦੇਣ ਲਈ, ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ, ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਦਾਅਵਾ ਮਜ਼ਬੂਤ ਰੱਖਣ ਲਈ ਇੱਥੇ ਬਿੱਲੇ ਧਾਲੀਵਾਲ ਦੀ ਸਪੋਰਟ ਦੇ ਵਿੱਚ ਲਗਾਤਾਰ ਜਿਹੜੇ ਪੰਜਾਬ ਦੇ ਨਾਮੀ ਚਿਹਰੇ ਆ ਉਹ ਇੱਥੇ ਲਗਾਤਾਰ ਆ ਰਹੇ ਨੇ। ਹੁਣ ਸਾਡੇ ਨਾਲ ਲੱਖਾ ਸਿਧਾਣਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਇਸ ਗੱਲ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਲੱਖੇ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲੱਖੇ ਵੀਰੇ ਸਾਨੂੰ ਦੱਸੋ ਵੀ ਇਹ ਜਿਹੜੀ ਚੋਣ ਆ, ਤੁਹਾਨੂੰ ਕੀ ਲੱਗਦਾ, ਤੁਸੀਂ ਅੱਜ ਬਿੱਲਾ ਧਾਲੀਵਾਲ ਦੇ ਹੱਕ 'ਚ ਆਏ ਆ, ਇਹ ਕਿਹੜੀ ਸਾਜ਼ਿਸ਼ ਦੇ ਤਹਿਤ ਆ ਵੀ ਇੱਥੇ ਕਿਹਾ ਜਾ ਰਿਹਾ ਕਿ ਚੋਣ ਆ ਜਿਹੜੀ ਉਹ ਲਗਾਤਾਰ ਹੈ ਜਿਹੜੀ ਉਹ ਪੋਸਟਪੋਨ ਕੀਤੀ ਜਾ ਰਹੀ ਹੈ? ਉਹ ਤਾਂ ਮੇਰੇ ਵਾਰ-ਵਾਰ ਅਸੀਂ ਪਹਿਲਾਂ ਵੀ ਇਹ ਗੱਲ ਬੋਲਦੇ ਆਏ ਹਾਂ। ਅੱਜ ਇਕੱਲਾ ਪੰਜਾਬ ਨਹੀਂ ਆਇਆ, ਨਾਲ ਹਰਿਆਣਾ ਵੀ ਬੈਠਾ। ਦੇਖੋ ਸਾਡਾ ਚਾਹੇ ਇੱਥੋਂ ਦੀ ਹਾਈ ਕੋਰਟ ਹੋਵੇ, ਚਾਹੇ ਚੰਡੀਗੜ੍ਹ ਦੇ ਹੋਰ ਹਿੱਸੇ ਦੀ ਗੱਲ ਹੋਵੇ, ਚਾਹੇ ਯੂਨੀਵਰਸਿਟੀ ਦੀ ਗੱਲ ਹੋਵੇ, ਤਾਂ 60-40 ਦਾ ਅਨੁਪਾਤ ਹਰਿਆਣੇ ਦੇ ਨਾਲ। 60 ਪੈਸੇ ਸਾਡਾ ਹਿੱਸਾ ਤੇ 40 ਪੈਸੇ ਜਿਹੜਾ ਹਰਿਆਣੇ ਦਾ ਹਿੱਸਾ ਰਿਹਾ। ਇਹ ਬਾਈ ਪਾਲੀ ਨੇ ਦੱਸਿਆ, ਕਹਿੰਦਾ ਹੁਣ ਪੰਜਾਬ ਨਹੀਂ ਇਕੱਲਾ ਹਰਿਆਣਾ ਵੀ ਠੋਕਤਾ ਨਾਲ ਹੀ ਇਹਨਾਂ ਨੇ। ਇਹ ਸਾਰੀਆਂ ਜਿਹੜੀਆਂ ਨੌਕਰੀਆਂ ਨੇ ਉਹ ਸਾਰਾ ਹਿਮਾਚਲ ਲੈ ਰਿਹਾ। ਸਾਨੂੰ ਇੱਥੋਂ ਬਿਲਕੁਲ ਪੰਜਾਬ ਨੂੰ ਖਾਰਜ ਕੀਤਾ ਜਾ ਰਿਹਾ, ਚਾਹੇ ਇੱਥੇ ਐਡਮਿਸ਼ਨਾਂ ਦੀ ਗੱਲ ਹੋਵੇ, ਚਾਹੇ ਇੱਥੇ ਟੀਚਿੰਗ ਲਾਈਨ ਦੀ ਗੱਲ ਹੋਵੇ, ਚਾਹੇ ਇੱਥੇ ਵੱਡੇ ਜਿਹੜੇ ਅਹੁਦੇ ਨੇ। ਹੁਣ ਤੁਸੀਂ ਦੇਖੋ ਉਹਨਾਂ ਦੇ ਵਿੱਚ ਵੀ ਹੁਣ ਤਾਂ ਵੀਸੀ ਆ, ਵੀਸੀ ਵੀ ਸੰਘ ਨੇ ਆਪਣਾ ਲਾ ਰੱਖਿਆ, ਡੀਨ ਵੀ ਆਪਣਾ ਲਾ ਰੱਖਿਆ। ਇੱਥੇ ਜਾਣੇ ਹਰ ਪੱਖ ਤੋਂ ਪੰਜਾਬ ਨੂੰ ਤੇ ਹਰਿਆਣੇ ਨੂੰ ਖਤਮ ਕਰ ਦਿੱਤਾ ਗਿਆ। ਇਸ ਲਈ ਜਿਹੜਾ ਚੋਣਾਂ ਨੇ ਚਾਹੁੰਦੇ ਨੇ ਕਿ ਹੌਲੀ ਹੌਲੀ ਸੈਨੇਟ ਨੂੰ ਖਤਮ ਕਰ ਦਿਓ, ਸੈਨੇਟ ਨੂੰ ਖਤਮ ਕਰਕੇ ਯੂਨੀਵਰਸਿਟੀ ਨੂੰ ਆਪਣੇ ਅਧੀਨ ਕਰੋ, ਕੇਂਦਰ ਕਹਿੰਦਾ, ਤੇ ਉਦੋਂ ਬਾਅਦ ਆਪਣੀਆਂ ਮਨਮਰਜ਼ੀ ਕਰੋ। ਤੇ ਹੌਲੀ ਹੌਲੀ ਇਹ ਜਦੋਂ ਯੂਨੀਵਰਸਿਟੀ ਆਪਾਂ ਖੋਲੀ ਫਿਰ ਚੰਡੀਗੜ੍ਹ ਤੇ ਵੀ ਦਾਅਵਾ ਜਿਹੜਾ ਖਾਰਜ ਹੋ ਜਾਣਾ ਪੰਜਾਬ ਦਾ। ਸੋ ਇਸ ਕਰਕੇ ਸਾਰੀ ਜਿਹੜੀ ਰਣਨੀਤੀ ਬਣਾਈ ਗਈ ਆ। ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ? ਕੀ ਮਨਸ਼ਾ ਕੀ ਆ ਉਹਨਾਂ ਦੇ, ਮਾਨਸਿਕ ਸਥਿਤੀ ਕੀ ਹੈ, ਕੀ ਏਜੰਡਾ ਕੀ ਹੈ? ਇਹ ਤਾਂ ਸਾਫ਼ ਨਜ਼ਰ ਹੀ ਆ ਰਿਹਾ ਨਾ ਵੀ ਪੰਜਾਬ ਨੂੰ ਕਿਵੇਂ ਠੋਕਣਾ, ਕਿਵੇਂ ਮਾਰਨਾ। ਕਿਸਾਨਾਂ ਦੀ ਕਾਲਕੁਲੇਸ਼ਨ ਸੁਣ ਰਿਹਾ, 9 ਮਹੀਨੇ ਹੋ ਗਏ, 400-500 ਕਿਸਾਨਾਂ ਦੀ ਜਾਨ ਚਲੀ ਗਈ, ਲੱਖਾਂ ਰੁਪਈਆ ਉੱਥੇ ਸਰਮਾਇਆ ਲੱਗ ਗਿਆ, ਇੰਨਾ ਨੁਕਸਾਨ ਹੋ ਗਿਆ। ਦਿਨ ਰਾਤ ਆਪਣਾ ਲੋਕ ਘਰ-ਬਾਰ ਛੱਡ ਕੇ ਉੱਥੇ ਬੈਠੇ ਨੇ, ਕੋਈ ਸੁਣਵਾਈ ਹੈ? ਤੁਸੀਂ ਦੱਸ ਦਿਓ ਕਿਸੇ ਪਾਸੇ ਸੁਣਵਾਈ ਹੈ ਤਾਂ। ਸੋ ਇਹ ਤਾਨਾਸ਼ਾਹੀ ਸਰਕਾਰ ਆ, ਕਿਸੇ ਦੀ ਸੁਣਨ ਨੂੰ ਤਿਆਰ ਨਹੀਂ। ਇਹ ਡਿਕਟੇਟਰ ਬੰਦੇ ਨੇ, ਇਹ ਚਾਹੁੰਦੇ ਜੋ ਅਸੀਂ ਕਹਿਤਾ ਬਸ ਉਹੀ ਹੁਕਮ ਸਾਡਾ ਚੱਲੂਗਾ। ਇਹ ਜਿਵੇਂ ਤੁਸੀਂ ਪੰਜਾਬ ਤੇ ਹਰਿਆਣੇ ਦੀ ਗੱਲ ਕੀਤੀ ਹੈ ਕਿ ਹਿਮਾਚਲ ਦੇ ਸਟੂਡੈਂਟ ਆ ਜਿਹੜੇ ਇੱਥੇ ਵਾੜੇ ਜਾ ਰਹੇ ਆ, ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਅਹੁਦਿਆਂ ਤੇ, ਮਹੱਤਵਪੂਰਨ ਅਹੁਦਿਆਂ ਤੇ ਜਿਹੜੇ ਉਹ ਜਿਹੜੇ ਉਹਨਾਂ ਨੂੰ ਥੋਪੇ ਜਾ ਰਹੇ ਆ, ਉਹਨਾਂ ਦੇ ਅਹੁਦੇ ਉਹਨਾਂ ਨੂੰ ਦਿੱਤੇ ਜਾ ਰਹੇ ਆ। ਪੰਜਾਬ ਤੇ ਹਰਿਆਣੇ ਨਾਲ ਵਿਤਕਰਾ ਕੀਤਾ ਜਾ ਰਿਹਾ। ਇਹਦੇ ਪਿੱਛੇ ਤੁਸੀਂ ਦੇਖਦੇ ਕੀ ਹੋ, ਮਨਸ਼ਾ ਕੀ ਦੇਖਦੇ ਹੋ? ਪੱਖਪਾਤ ਕਿਉਂ ਹੋ ਰਿਹਾ ਪੰਜਾਬ ਤੇ ਹਰਿਆਣਾ ਹੀ ਕਿਉਂ? ਮੈਂ ਵਿਦਿਆਰਥੀਆਂ ਦੀ ਨਹੀਂ ਗੱਲ ਕਰਦਾ। ਵਿਦਿਆਰਥੀ ਹਿਮਾਚਲ ਛੱਡ ਗੁਜਰਾਤ ਜਿੱਥੋਂ ਦਾ ਮਰਜ਼ੀ ਆ ਕੇ ਪੜ੍ਹੇ, ਇੱਥੇ ਵਿਦਿਆਰਥੀ ਨੂੰ ਕੋਈ ਰੋਕ ਟੋਕ ਨਹੀਂ ਹੈ। ਗੱਲ ਮੈਂ ਕਰ ਰਿਹਾ ਨੌਕਰੀਆਂ ਦੀ, ਕਿ ਨੌਕਰੀਆਂ ਦੇ ਵਿੱਚ ਪੰਜਾਬ ਹਰਿਆਣੇ ਨੂੰ ਪਹਿਲ ਹੋਣੀ ਚਾਹੀਦੀ ਆ। ਪਰ ਇਹ ਪੰਜਾਬ ਹਰਿਆਣੇ ਦੇ ਲੋਕਾਂ ਨੂੰ ਨੌਕਰੀ ਦਿੱਤੀ ਨਹੀਂ ਜਾ ਰਹੀ। ਇਹ ਸਾਰੀ ਗੱਲ ਤੁਹਾਨੂੰ ਪਾਲੀ ਜੀ ਦੱਸ ਦੇਣਗੇ ਵੀ 3 ਸਾਲ ਹੋ ਗਏ ਇਹਨਾਂ ਦੀ ਪ੍ਰਮੋਸ਼ਨ ਹੋਈ ਨੂੰ, ਤੇ ਜਿਹੜੀ ਇਹਨਾਂ ਦੀ ਫਾਈਲ ਆ BCD ਦਫ਼ਤਰ ਟੇਬਲ ਦੇ ਉੱਤੇ ਪਈ ਹੈ, ਹਾਲੇ ਤੁਸੀਂ ਨੋਟੀਫਿਕੇਸ਼ਨ ਹੀ ਨਹੀਂ ਕੋਈ ਜਾਰੀ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ?
ਕਿਉਂਕਿ ਇਸ ਕਰਕੇ ਕਿ ਇਹ ਪੰਜਾਬ ਦੇ ਲੋਕਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਆ। ਜਿਹੜੀ ਆਵਾਜ਼ ਲੋਕ ਬੁਲੰਦ ਕਰਦੇ ਨੇ, ਜਿਹੜਾ ਜ਼ੁਲਮ ਹੁੰਦਾ, ਲੋਕਾਂ ਦੇ ਹੱਕ ਮਾਰੇ ਜਾਂਦੇ ਨੇ, ਉਹ ਪੰਜਾਬੀ ਹਮੇਸ਼ਾ ਜਦੋਂ ਹੀ ਕਿਸੇ ਪੰਜਾਬੀ, ਇਹ ਨਹੀਂ ਵੀ ਪੰਜਾਬੀਆਂ ਦੇ ਹੱਕਾਂ ਦੀ ਡਾਕੇ ਵੱਜੇ ਪੰਜਾਬੀ ਉਦੋਂ ਬੋਲੇ, ਪੰਜਾਬੀ ਹਮੇਸ਼ਾ ਜਦੋਂ ਕਿਤੇ ਵੀ ਕੋਈ ਜ਼ੁਲਮ ਹੋਇਆ ਕਿਸੇ ਵੀ ਕੌਮ, ਕਿਸੇ ਵੀ ਲੋਕਾਂ ਦੇ ਉੱਤੇ, ਤੇ ਪੰਜਾਬੀਆਂ ਨੇ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕੀਤੀ ਆ। ਸੋ ਇਸ ਕਰਕੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਮੁੱਦਾ ਜਿਹੜਾ ਬੜਾ ਮਹੱਤਵਪੂਰਨ ਆ, ਪਰ ਫਿਰ ਵੀ ਆਪਾਂ ਦੇਖਦੇ ਹਾਂ 2022 ਦੀਆਂ ਚੋਣਾਂ ਜਿਹੜੀਆਂ ਉਹ ਸਿਰ ਤੇ ਆ, ਪਰ ਪੰਜਾਬੀਅਤ, ਪੰਜਾਬ ਦਾ ਪਾਣੀ ਜਾਂ ਇਹ ਯੂਨੀਵਰਸਿਟੀ ਦਾ ਮਸਲਾ ਲੈ ਲਈਏ, ਇਹ ਗੱਲਾਂ ਜਿਹੜੀਆਂ ਕਿਸੇ ਵੀ ਪਾਰਟੀ ਦੇ ਚੋਣ ਏਜੰਡੇ ਤੇ ਨਹੀਂ ਗਈਆਂ। ਇਹਨੂੰ ਕਿਵੇਂ ਦੇਖਦੇ ਹੋ? ਇਹ ਮੁੱਦਾ ਵੀ ਕਿਸੇ ਵੀ ਪਾਰਟੀ ਨੇ ਹਜੇ ਤੱਕ ਨਹੀਂ ਚੁੱਕਿਆ। ਦੇਖੋ ਵੀਰੇ, ਜੇ ਇੱਥੋਂ ਤੱਕ ਆਪਾਂ ਇਸ ਪਾਵੇ ਨੂੰ ਪਹੁੰਚ ਗਏ ਨਾ ਕਿ ਸਾਡੇ ਇਕੱਲੇ ਪਾਣੀ ਖੋਲੇ, ਕਦੇ ਸਾਡੀ ਦੇਖ ਲਓ ਜੋ ਹਾਲੇ ਤੱਕ ਸਾਨੂੰ ਸਾਡੀ ਰਾਜਧਾਨੀ ਨਹੀਂ ਮਿਲੀ ਹੈ ਨਾ, ਸਾਰਿਆਂ ਸੂਬਿਆਂ ਕੋਲ ਰਾਜਧਾਨੀ, ਸਾਡੇ ਕੋਲ ਤੇ ਹਰਿਆਣੇ ਕੋਲ 2 ਸੂਬਿਆਂ ਕੋਲ ਰਾਜਧਾਨੀ ਨਹੀਂ ਹੈਗੀ, ਹੁਣ ਸਾਡੀ ਯੂਨੀਵਰਸਿਟੀ ਖੋ ਰਹੇ ਨੇ, ਤਾਂ ਸਾਡੇ ਲੋਕਾਂ ਦੁਆਰਾ ਰਲ ਕੇ ਖਾਏ ਗਏ। ਬਾਦਲ ਵਰਗੇ ਵੀ ਹਮੇਸ਼ਾ ਚੁੱਪ ਕਰਦੇ ਰਹੇ ਆਪਣੀਆਂ ਕੁਰਸੀਆਂ ਖਾਤਰ, ਆਪਣੀ ਸੱਤਾ ਪ੍ਰਾਪਤੀ ਦੀ ਖਾਤਰ। ਅੱਜ ਕੈਪਟਨ ਨੇ ਵੀ ਇਹੀ ਕੰਮ ਕੀਤਾ, ਉਹ ਵੀ ਕਦੇ ਆਵਾਜ਼ ਨਹੀਂ ਬੁਲੰਦ ਕੀਤੀ। ਹੁਣ ਉਹੀ ਗੱਲ ਬਾਈ ਦੱਸਦਾ ਜੀ, ਪਾਲੀ ਕਹਿੰਦਾ ਵੀ ਕੈਪਟਨ ਨੇ ਵੀ ਕਿਹਾ ਕਿ ਹਾਂ ਜੀ, ਜੇ ਚੋਣਾਂ ਹੁੰਦੀਆਂ ਨੇ ਠੀਕ ਨਹੀਂ ਹੈਗਾ, ਕਰੋਨੇ ਦਾ ਦੌਰ ਆ। ਵੀ ਕਰੋਨਾ ਕਿਹੜਾ ਕਰੋਨਾ ਯਾਰ, ਤੁਸੀਂ ਰੈਲੀਆਂ ਕਰਦੇ ਹੋ, ਇਕੱਠ ਕਰਦੇ ਹੋ, ਲੋਕ ਤੁਰੇ ਫਿਰਦੇ, ਕਿੱਥੇ ਕਰੋਨਾ? ਜਦੋਂ ਕੋਈ ਗੱਲਬਾਤ ਹੁੰਦੀ ਹੈ, ਜਦੋਂ ਲੋਕਾਂ ਦੇ ਹੱਕ ਦੀ ਗੱਲ ਹੁੰਦੀ ਹੈ, ਉਦੋਂ ਕਰੋਨਾ ਆ ਜਾਂਦਾ। ਜਦੋਂ ਨੇ ਆਪਣੀਆਂ ਚੋਣਾਂ ਕਰਾਉਣੀਆਂ ਨੇ, ਆਪਣੀਆਂ ਰੈਲੀਆਂ ਕਰਨੀਆਂ, ਉਦੋਂ ਕਰੋਨਾ ਕਿੱਥੇ ਚਲਾ ਜਾਂਦਾ। ਹੁਣ ਸਕੂਲ ਦੇਖ ਲਿਓ, ਸਕੂਲ ਇੱਕ ਵਾਰੀ ਖੋਲ੍ਹਤੇ, ਫੀਸਾਂ ਭਰਵਾ ਲੈਣਗੇ ਲੋਕਾਂ ਤੋਂ, ਮੁੜ ਕੇ ਕਹਿਣਗੇ ਕਰੋਨੇ ਦੀ ਤੀਜੀ ਲਹਿਰ ਆ ਗਈ ਜੀ, ਜਵਾਕਾਂ ਲਈ ਬਹੁਤ ਖਤਰਨਾਕ ਆ। ਸੋ ਜਦੋਂ ਕਰੋਨਾ ਇਹਨਾਂ ਦਾ ਜੀ ਕਰਦਾ ਠਾ ਲੈਂਦਾ, ਜਦੋਂ ਜੀ ਕਰਦਾ ਮਾਰ ਦਿੰਦੇ। ਇਹੋ ਜਿਹੀ ਕਿਹੜੀ ਬਿਮਾਰੀ ਆ ਯਾਰ ਜਿਹੜੀ ਬਿਨਾਂ ਦਵਾਈ ਤੋਂ ਹੀ ਖਤਮ ਹੋ ਜਾਂਦੀ ਹੈ ਤੇ ਫਿਰ ਉੱਠ ਖੜਦੀ ਆ। ਸੋ ਇਸ ਕਰਕੇ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ, ਅੱਜ ਆਪਣੇ ਹੱਕਾਂ ਲਈ, ਆਪਣੇ ਹਕੂਕਾਂ ਲਈ ਲੋਕਾਂ ਨੂੰ ਬਾਹਰ ਨਿਕਲਣਾ ਪੈਣਾ, ਮੋਢੇ ਨਾਲ ਮੋਢਾ ਜੋੜਨਾ ਪੈਣਾ, ਸਾਰੇ ਹਰ ਵਰਗ ਦੇ ਲੋਕਾਂ ਨੂੰ, ਚਾਹੇ ਕਿਸਾਨ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਕੋਈ ਵੀ ਹੈ, ਸਟੂਡੈਂਟ ਆ, ਇੱਕ ਦੂਜੇ ਨਾਲ ਖੜ ਗਏ ਅਸੀਂ ਜਾ ਕੇ। ਇਹ ਨਹੀਂ ਵੀ ਅਸੀਂ ਇਕੱਲੇ ਲੜੀ ਜਾਂਦੇ ਆ, ਕਿਸਾਨ ਅੱਡ ਲੜੀ ਜਾਂਦੇ ਆ, ਮੁਲਾਜ਼ਮ ਅੱਡ ਲੜੀ ਜਾਂਦੇ ਆ, ਉਦੋਂ ਤੁਸੀਂ ਵੰਡੇ ਜਾਂਦੇ ਹੋ। ਮਾਂਜਣਾ ਸਾਰਿਆਂ ਨੂੰ ਹੀ ਆ, ਮਾਰਨਾ ਸਾਰਿਆਂ ਨੂੰ ਹੀ ਆ। ਸੋ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਆਪਣੇ ਹੱਕ ਲੈ ਡਿੱਗਾਂਗੇ ਜੀ। ਸਾਡੇ ਨਾਲ ਪਾਲੀ ਭੁਪਿੰਦਰ ਜੀ ਵੀ ਮੌਜੂਦ ਨੇ, ਉਹਨਾਂ ਤੋਂ ਵਿਸਥਾਰ ਦੇ ਵਿੱਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਯੂਨੀਵਰਸਿਟੀ ਦੇ ਮਾਹੌਲ ਦੇ ਵਿੱਚ ਜਦੋਂ ਦਾ ਇੱਥੇ ਨਵੇਂ ਵੀਸੀ ਸਾਹਿਬ ਇੱਥੇ ਪਲਾਂਟ ਕੀਤੇ ਗਏ, ਇਸ ਤੋਂ ਬਾਅਦ ਵਿੱਚ ਮਾਹੌਲ ਦੇ ਵਿੱਚ ਕੀ ਤਬਦੀਲੀ ਆਈ ਆ, ਕੀ ਇੱਥੋਂ ਦਾ ਮਾਹੌਲ ਆ ਜਿਹੜੀ ਆ ਉਹ ਪਹਿਲਾਂ ਨਾਲੋਂ ਵੱਖਰਾ ਹੋਇਆ, ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਪਾਲੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਨੂੰ ਮੈਂ ਜਿਵੇਂ ਕਿ ਬੋਲ ਹੀ ਦਿੱਤਾ ਕਿ ਜਿਹੜਾ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲ ਰਹੀ ਆ। ਕਹਿੰਦੇ ਆ ਕਿ ਇੱਥੇ ਜਿਹੜਾ ਸੰਘ ਦਾ ਕਬਜ਼ਾ ਹੋ ਰਿਹਾ ਗਾ, ਵਿਦਿਆਰਥੀਆਂ ਦੀਆਂ ਆਜ਼ਾਦੀਆਂ ਖੋਹੀਆਂ ਜਾ ਰਹੀਆਂ, ਤੇ ਇੱਥੇ ਯੂਨੀਵਰਸਿਟੀ ਜਿਹੜੀ ਉਹ ਦਿਨੋਂ ਦਿਨ ਨਿਗਾਰ ਵੱਲ ਜਾ ਰਹੀ ਆ। ਤੁਸੀਂ ਕਿਵੇਂ ਦੇਖਦੇ ਆ ਸਾਰੇ ਮਾਹੌਲ ਨੂੰ? ਕਦੋਂ ਸ਼ੁਰੂ ਹੋਇਆ ਤੇ ਕਿਵੇਂ ਚੱਲ ਰਿਹਾ? ਵਿਸਥਾਰ ਨਾਲ ਜਾਣਕਾਰੀ ਦਿਓ। ਤੁਸੀਂ ਦੇਖ ਸਕਦੇ ਹੋ ਸਾਡੀ ਯੂਨੀਵਰਸਿਟੀ ਦੀ ਰੈਂਕਿੰਗ ਡਿੱਗੀ ਹੈ, ਹਰ ਲਿਹਾਜ਼ ਦੇ ਨਾਲ ਯੂਨੀਵਰਸਿਟੀ ਦੀ ਰੈਂਕਿੰਗ ਲਗਾਤਾਰ ਡਿੱਗ ਰਹੀ ਹੈ। ਔਰ ਇੱਥੋਂ ਦਾ ਜਿਹੜਾ ਮਾਹੌਲ ਹੈ, ਪਹਿਲੀ ਵਾਰੀ ਇੱਥੇ ਸਫੋਕੇਸ਼ਨ, ਘੁਟਨ ਜੀ ਮਹਿਸੂਸ ਕਰ ਰਹੇ ਹਾਂ ਅਸੀਂ। ਤੁਸੀਂ ਦੇਖਿਆ ਹੋਣਾ ਇੱਥੇ ਕਿ ਨਾ ਆਪਣਾ ਗਰਾਊਂਡ ਦੇ ਆਲੇ ਦੁਆਲੇ ਏਡੇ ਏਡੇ ਵੱਡੇ ਲਾਤੇ। ਔਰ ਪੰਜਾਬ ਯੂਨੀਵਰਸਿਟੀ ਦਾ ਤਾਂ ਇੱਕ ਅਸੀਂ ਮਲਟੀਕਲਚਰਲ ਯੂਨੀਵਰਸਿਟੀ ਆ, ਸਾਰੇ ਦੇਸ਼ ਤੋਂ ਇੱਥੇ ਬੱਚੇ ਪੜ੍ਹਨ ਆਉਂਦੇ ਨੇ ਔਰ ਬਾਹਰੋਂ ਵੀ ਬੱਚੇ ਪੜ੍ਹਨ ਆਉਂਦੇ ਨੇ। ਇੱਥੇ ਬੜਾ ਡੁੱਲਾ ਮਾਹੌਲ ਹੈ ਔਰ ਮਤਲਬ ਕਿ ਆਈਡੀਓਲੋਜੀ ਨੂੰ ਡਿਵੈਲਪ ਕਰਨ ਦਾ, ਬੱਚਿਆਂ ਦੇ ਸਿੱਖਣ ਦਾ, ਸਾਡੇ ਬਹੁਤ ਅੱਛੇ ਬੱਚੇ ਇੱਥੋਂ ਨਿਕਲ ਕੇ ਗਏ ਆ ਜੀ। ਪੰਜਾਬ ਦੇ ਕਿੰਨੇ ਸਾਰੇ ਮਿਨਿਸਟਰ ਨੇ ਇੱਥੋਂ ਨਿਕਲ ਕੇ ਗਏ ਆ ਯੂਨੀਵਰਸਿਟੀ ਤੋਂ। ਤੇ ਇਸ ਯੂਨੀਵਰਸਿਟੀ ਦਾ ਖੁੱਲਾ ਡੁੱਲਾ ਮਾਹੌਲ ਹੀ ਤਾਂ ਸੀ ਜਿਹੜਾ ਇਸ ਯੂਨੀਵਰਸਿਟੀ ਦੀ ਸ਼ਾਨ ਸੀ। ਹੁਣ ਉਹਦੀ ਸੰਗੀ ਕੁੱਟੀ ਜਾ ਰਹੀ ਹੈ। ਸੰਘ ਨੇ ਤਾਂ ਸੰਗੀ ਹੀ ਕੁੱਟਣੀ ਹੈ, ਤੇ ਇੱਥੇ ਜਿਹੜਾ ਕੋਈ ਬੰਦਾ ਐਂਟੀ ਬੋਲ ਦੀ ਸੰਗੀ ਕੁੱਟਣੀ ਹੈ। ਔਰ ਖਾਸ ਤੌਰ ਤੇ ਪੰਜਾਬ ਟਾਰਗੇਟ ਕੀਤਾ ਜਾ ਰਿਹਾ। ਮੈਂ ਇਹ ਗੱਲ ਵਾਰ-ਵਾਰ ਕਹਿ ਚੁੱਕਿਆ, ਹਰ ਪਲੇਟਫਾਰਮ ਤੇ ਕਹਿ ਚੁੱਕਿਆ, ਪ੍ਰੂਵ ਕਰਨ ਨੂੰ ਤਿਆਰ ਹਾਂ ਕਿ ਪੰਜਾਬ ਲਗਾਤਾਰ ਹਰ ਪਲੇਟਫਾਰਮ ਦੇ ਉੱਪਰ ਜਿਹੜੇ ਪੰਜਾਬ ਦੇ ਲੋਕ ਟਾਰਗੇਟ ਕੀਤੇ ਜਾ ਰਹੇ ਆ। ਤੁਸੀਂ ਜਿਹੜੀਆਂ ਇਹ ਲੇਟੈਸਟ ਰਿਕਮੈਂਡੇਸ਼ਨਸ ਆਈਆਂ, ਜਿਹੜੀਆਂ ਇੱਕ ਕਮੇਟੀ ਬਣਾਈ ਹੈਗੀ, ਤੁਸੀਂ ਉਹ ਕਮੇਟੀ ਦੀਆਂ ਸਿਫਾਰਿਸ਼ਾਂ ਪੜ੍ਹ ਲਓ। ਸਾਰੇ ਦੀਆਂ ਸਾਰੀਆਂ ਫਾਲਟੀ ਹੈ, ਮਾਲਫਾਈਡ, ਪੂਰੀ ਦੀ ਪੂਰੀ ਗਲਤ ਇੰਟੈਂਸ਼ਨ ਨਾਲ ਬਣੀਆਂ ਹੋਈਆਂ। ਜੇ ਉਹ ਲਾਗੂ ਹੋ ਜਾਂਦੀ ਐਜ਼ ਇਟ ਇਜ਼ ਤਾਂ ਸਮਝ ਲਓ ਕਿ ਇਹ ਯੂਨੀਵਰਸਿਟੀ ਵਿੱਚ ਪੰਜਾਬ ਦਾ ਕੋਈ ਦਾਵਾ ਨਹੀਂ ਸੀ ਰਹਿ ਗਿਆ। ਇੱਕ ਤਰੀਕੇ ਨਾਲ ਪੰਜਾਬ ਖਤਮ ਹੋ ਗਿਆ ਸੀ ਔਰ ਯੂਨੀਵਰਸਿਟੀ ਸੈਂਟਰ ਦੇ ਕੋਲੇ ਚਲੀ ਗਈ ਸੀ। ਹੁਣ ਸਵਾਲ ਇਹ ਹੈ, ਜੇ ਕਿਸਾਨ ਬਿੱਲ, ਖੇਤੀ ਨਾਲ ਸੰਬੰਧਿਤ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਸੈਂਟਰ ਕੋਲੇ ਨਹੀਂ, ਔਰ ਐਜੂਕੇਸ਼ਨ ਨਾਲ ਸੰਬੰਧਿਤ ਅਧਿਕਾਰ ਬਣਾਉਣ ਦਾ ਕੋਈ ਸੈਂਟਰ ਕੋਲੇ ਅਧਿਕਾਰ ਨਹੀਂ। ਲੇਕਿਨ ਕਿੰਨੇ ਧੜੱਲੇ ਦੇ ਨਾਲ ਦੇਖੋ ਬੀਜੇਪੀ ਤੇ ਆਰਐਸਐਸ ਵਾਲੇ ਦੇਸ਼ ਦੇ ਲਈ ਇੱਕ ਮਤਲਬ ਕਿ ਸਟੇਟਾਂ ਦੇ ਲਗਾਤਾਰ ਹੱਕ ਮਾਰੀ ਜਾਂਦੇ ਆ। ਇਹ ਤਾਂ ਦੇਸ਼ ਦੇ ਸੰਵਿਧਾਨ ਨੂੰ ਮਤਲਬ ਕਿ ਉੱਤੇ ਥੁੱਕਣ ਵਾਲੀ ਗੱਲ ਹੈ, ਮਜ਼ਾਕ ਉਡਾਉਣ ਵਾਲੀ ਹੈ ਦੇ ਸੰਵਿਧਾਨ ਦੀ ਗੱਲ। ਤੁਸੀਂ ਕਿਹਾ ਕਿ ਇੱਥੇ ਜਿਹੜੇ ਕੁਝ ਕੁ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜੀ ਯੂਨੀਵਰਸਿਟੀ ਦੀ ਪਾਵਰ ਦਿੱਤੀ ਜਾ ਰਹੀ ਹੈ, ਕੁਝ ਖਾਸ ਕਿਸਮ ਦੇ ਬੰਦਿਆਂ ਨੂੰ ਅਹੁਦਿਆਂ ਦੇ ਪਲਾਂਟ ਕੀਤਾ ਜਾ ਰਿਹਾ। ਜੇ ਤੁਸੀਂ ਦੱਸਣਾ ਚਾਹੋ ਵੀ ਇਹ ਉਦਾਹਰਨ ਦੇ ਕੇ ਵੀ ਕਿਸ ਤਰ੍ਹਾਂ ਇਹ ਸਭ ਕੁਝ ਹੋ ਰਿਹਾ। ਤੁਸੀਂ ਯੂਨੀਵਰਸਿਟੀ ਦੀਆਂ 13 ਵੱਡੀਆਂ ਪੋਸਟਾਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਲਓ, ਜਿਹੜੀਆਂ ਵੀਸੀ ਸਾਹਿਬ ਦੇ ਦਫ਼ਤਰ 'ਚ ਹੁੰਦੀਆਂ ਨੇ ਜਾਂ ਇੱਦਾਂ ਕੋਈ ਐਡਮਿਨਿਸਟ੍ਰੇਟਿਵ ਬਲਾਕ ਦੇ ਵਿੱਚ ਹੁੰਦੀਆਂ ਨੇ, ਜਿਵੇਂ ਰਜਿਸਟਰਾਰ ਹੋ ਗਿਆ, FDO ਹੋ ਗਿਆ ਔਰ SVC ਹੋ ਗਏ। ਇਹ ਵੱਡੀਆਂ ਪੋਸਟਾਂ ਨੇ, ਯੂਨੀਵਰਸਿਟੀ ਨੂੰ ਚਲਾਉਂਦੀਆਂ ਨੇ। ਡੀਨ ਸਟੂਡੈਂਟ ਵੈਲਫੇਅਰ ਹੋ ਗਏ। ਤਾਂ ਉਹ ਸਾਰੇ ਦੇ ਸਾਰੀਆਂ ਪੋਸਟਾਂ ਕੱਢ ਕੇ ਦੇਖ ਲਓ।
ਤੁਹਾਨੂੰ ਉਸੇ ਪਤਾ ਲੱਗ ਜੂਗਾ ਕਿ ਕਿਸ ਕਿਸਮ ਦੇ ਬੰਦੇ ਬੈਠੇ ਨੇ ਔਰ ਇੱਕ ਇੱਕ ਬੰਦੇ ਕੋਲੇ 2-2 ਚਾਰਜ ਦਿੱਤੇ ਗਏ ਨੇ ਔਰ ਸਪੋਰਟਸ ਦਾ ਜਿਹੜਾ ਡਾਇਰੈਕਟਰ ਹੈ ਉਹ ਹੋਟਲ ਮੈਨੇਜਮੈਂਟ ਦਾ। ਹਾਂ, ਸਮਝਿਆ ਜਾ ਸਕਦਾ ਵੀ ਇਹ ਕੀ ਕਾਰਨ ਕੀ ਹੈ। ਔਰ ਤੁਸੀਂ ਪਿਛਲੇ ਜਿੰਨੀਆਂ ਕਮੇਟੀਆਂ ਜਿਹੜੀਆਂ ਯੂਨੀਵਰਸਿਟੀ ਨੂੰ ਚਲਾਉਣ ਲਈ ਕਮੇਟੀਆਂ ਬਣਦੀਆਂ ਨੇ ਤੁਸੀਂ ਉਸ 'ਚ ਕੱਢ ਕੇ ਦੇਖ ਲਓ, ਉਹੀ ਲਿਮਟਿਡ ਜਿਹੇ ਬੰਦੇ ਨੇ। ਕਿਉਂ ਉਹ ਬੰਦੇ ਨੇ, ਕੀ ਸਪੈਸ਼ਲਾਈਜੇਸ਼ਨ ਹੈ ਉਹਨਾਂ ਦੀ ਯੂਨੀਵਰਸਿਟੀ ਨੂੰ ਚਲਾਉਣ ਦੀ? ਕੱਲ੍ਹ ਤੱਕ ਉਹ ਕਿਤੇ ਫਰੇਮ 'ਚ ਵੀ ਨਹੀਂ ਸੀਗੇ। ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਹੋ ਕੀ ਰਿਹਾ ਬੇਸਿਕਲੀ। ਇੱਥੇ ਹੋਰ ਵੱਡੀ ਮਤਲਬ ਕਿ ਕੁਝ ਗੇਮ ਚੱਲੀ ਜਾਂਦੀ ਹੈ। ਹੁਣ ਸੈਨੇਟ ਚੋਣਾਂ ਜਦੋਂ ਤੀਜੀ ਵਾਰ ਮੁਲਤਵੀ ਕਰ ਦਿੱਤੀਆਂ ਗਈਆਂ, ਹੁਣ ਜਿਹੜਾ ਇਹ ਇੱਕ ਵਾਰੀ ਫੇਰ ਆ ਜਿਹੜਾ ਉਭਾਰ ਆਇਆ ਗਾ ਇਸ ਮਸਲੇ ਦੇ ਵਿੱਚ, ਤੇ ਤੁਸੀਂ ਸ਼ੁਰੂ ਤੋਂ ਇਸ ਗੱਲ ਦੀ ਆਵਾਜ਼ ਉਠਾਉਂਦੇ ਰਹੇ ਹੋ, ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਕਾਰਵਾਈ ਹੋਈ ਆ, ਕਿਵੇਂ ਖੂਰਾ ਲਾਉਣਾ ਸ਼ੁਰੂ ਹੋਇਆ ਤੇ ਕਿਵੇਂ ਗੱਲ ਇੱਥੋਂ ਤੱਕ ਪਹੁੰਚੀ, ਉਹਦੇ ਬਾਰੇ ਸਾਨੂੰ ਦੱਸੋ। ਪਿਛਲੀ ਟਰਮ ਹਜੇ 3 ਮਹੀਨੇ ਪਏ ਸੀਗੇ, 3 ਸੈਨੇਟ ਦੀਆਂ ਮੀਟਿੰਗਾਂ ਹੋਣੀਆਂ ਸੀਗੀਆਂ, ਵੀਸੀ ਸਾਹਿਬ ਨੇ ਕੀਤੀਆਂ ਹੀ ਨਹੀਂ ਮੀਟਿੰਗਾਂ। ਉਹਨਾਂ ਨੇ ਪਹਿਲਾਂ ਹੀ ਚੱਕਤੇ ਸੀ, ਮਤਲਬ ਕਿ ਉਹਨਾਂ ਨੇ ਤਾਂ ਪਰਵਾਹ ਹੀ ਨਹੀਂ ਕੀਤੀ। ਸੈਨੇਟ ਸੀਗੀ ਉਸ ਵੇਲੇ ਔਰ ਵੀਸੀ ਇਜ਼ ਇੰਪਲਾਈ ਆਫ ਦਾ ਸੈਨੇਟ। ਸੈਨੇਟ ਇਸ ਦੀ ਮਾਲਕ ਹੈ। ਸਿਰਫ ਵੀਸੀ ਨੇ ਕੀ ਕਰਨਾ ਹੁੰਦਾ ਕਿ ਮੀਟਿੰਗ ਕੰਡਕਟ ਕਰਨੀ ਹੁੰਦੀ ਹੈ। ਵੀਸੀ ਨੇ ਮੀਟਿੰਗ ਨਹੀਂ ਬਣਾਈ, ਸੈਨੇਟ ਵਾਲੇ ਰੌਲਾ ਪਾ ਥੱਕ ਗਏ, ਉਹਨਾਂ ਨੇ ਬੁਲਾਈ ਨਹੀਂ। ਔਰ ਅਗਲੀ ਵਾਰ ਇਲੈਕਸ਼ਨ ਕਰਾਉਣਾ ਸੀ, ਕਦੇ ਆਹ ਡਰਾਮਾ, ਕਦੇ ਉਹ ਡਰਾਮਾ, ਕਦੇ ਕਰੋਨਾ ਦਾ ਬਹਾਨਾ। ਹੁਣ ਜਦੋਂ ਹੋਣ ਲੱਗੀਆਂ ਤੇ 2 ਸਟੇਟਾਂ ਨੇ, ਉਹ ਤਾਂ ਤੈਅ ਹੀ ਸੀ ਕਿ ਹਿਮਾਚਲ ਨੇ ਔਰ ਹਰਿਆਣੇ ਨੇ ਕਦੇ ਹਾਂ ਨਹੀਂ ਕਰਨੀ। ਹੈਰਾਨੀ ਪੰਜਾਬ ਸਰਕਾਰ ਦੀ ਹੋਈ, ਪੰਜਾਬ ਸਰਕਾਰ ਨੇ ਵੀ ਕਹਿਤਾ ਇਲੈਕਸ਼ਨ ਨਹੀਂ ਕਰਾ ਸਕਦੇ। ਘੱਟੋ ਘੱਟ ਪੰਜਾਬ 'ਚ ਇਲੈਕਸ਼ਨ ਕਰਾਉਂਦੇ ਅਸੀਂ ਕਹਿਣ ਜੋਗੇ ਤਾਂ ਹੋ ਜਾਂਦੇ ਕਿ ਜੇ ਪੰਜਾਬ 'ਚ ਇਲੈਕਸ਼ਨ ਹੋ ਸਕਦੇ ਆ, ਹਰਿਆਣੇ ਹਿਮਾਚਲ 'ਚ ਕਿਉਂ ਨਹੀਂ ਹੋ ਸਕਦੇ। ਸਾਡੇ ਕੈਪਟਨ ਸਾਹਿਬ ਨੇ ਸਾਡਾ ਦਿਲ ਤੋੜਤਾ। ਹੁਣ ਮਤਲਬ ਕਿ ਇਹ ਲੜਾਈ ਜਿਹੜੀ ਭਖ ਚੁੱਕੀ ਹੈ। ਆ ਮੁੰਡੇ ਨੇ ਬਹੁਤ ਕੱਲ ਆ ਕੇ ਬੈਠੇ ਨੇ ਇਹ ਧਰਨੇ ਦੇ ਉੱਪਰ, ਔਰ ਬਾਕੀ ਵੀ ਇੱਥੇ ਕਾਫੀ ਤੁਸੀਂ ਦੇਖ ਰਹੇ ਹੋ, ਰੰਧਾਵਾ ਸਾਹਿਬ ਖੜੇ ਨੇ, ਅਮਤੋਜ ਜੀ ਆਏ ਨੇ, ਹਰਜੋਤ ਜੀ ਖੜੇ ਨੇ, ਔਰ ਬਾਕੀ ਵੀ ਸਾਰੇ ਸ਼ੁਰੂ ਹੋ ਚੁੱਕੇ ਨੇ। ਸਟੂਡੈਂਟਸ ਫਿਰ ਆਵਾਜ਼ ਬੁਲੰਦ ਕਰ ਰਹੇ ਨੇ। ਸਭ ਤੋਂ ਇਹਨਾਂ ਦੀ ਚਲਾਕੀ ਕੀ ਹੈ ਕਿ ਸਟੂਡੈਂਟਸ ਦੇ ਲਈ ਨਾ ਯੂਨੀਵਰਸਿਟੀ ਨਹੀਂ ਖੋਲ ਰਹੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਦਿੱਲੀ ਯੂਨੀਵਰਸਿਟੀ ਤੋਂ ਬਾਅਦ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਬਾਅਦ ਅਗਰ ਸਟੂਡੈਂਟ ਕਿਤੇ ਚੇਤਨ ਸਟੂਡੈਂਟ ਹੈਗਾ ਤਾਂ ਉਹ ਪੰਜਾਬ ਯੂਨੀਵਰਸਿਟੀ ਵਿੱਚ ਹੈ। ਜਿੱਦਣ ਉਹ ਸਟੂਡੈਂਟ ਇੱਥੇ ਆ ਗਿਆ, ਉਹ ਯੂਨੀਵਰਸਿਟੀ ਦੀ ਸਾਰੇ ਦਾ ਸਾਰਾ ਇਹਨਾਂ ਦੀ ਪੋਲਿਟਿਕਸ ਬਦਲ ਕੇ ਰੱਖ ਦੇਣਗੇ। ਤੇ ਯੂਨੀਵਰਸਿਟੀ ਨਹੀਂ ਖੋਲ ਰਹੇ, ਡਰਦੇ ਮਾਰੇ ਨਹੀਂ ਖੋਲ ਰਹੇ, ਮੈਂ ਤਾਂ ਕਹੂੰਗਾ। ਜੀ ਹੁਣ ਅਸੀਂ ਇੱਕ ਵਾਰ ਫੇਰ ਲੱਖੇ ਬਾਈ ਵੱਲ ਆਉਣੇ ਆ। ਲੱਖੇ ਬਾਈ ਤੋਂ ਪੁੱਛਣਾ ਚਾਹਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਜਿਹੜਾ ਅੱਜ ਤੁਸੀਂ ਇੱਥੇ ਜਿਹੜੇ ਕੰਮ ਵਾਸਤੇ ਲੜ ਰਹੇ ਹੋ, ਉਹਨਾਂ ਤੱਕ ਕੀ ਸੁਨੇਹਾ ਦੇਣਾ ਚਾਹੋਗੇ? ਬਿਲਕੁਲ, ਪੰਜਾਬ ਦੇ ਲੋਕਾਂ ਨੂੰ ਇਹੀ ਸੁਨੇਹਾ ਕਿ ਯਾਰ ਇਹ ਬਹੁਤ ਵੱਡਾ ਮਸਲਾ, ਸਾਡਾ ਇੱਕ ਇਤਿਹਾਸਕ ਧਰੋਹਰ ਹੈ ਇਹ। ਜੇ ਇਹੀ ਖੋਹੀ ਗਈ ਸਾਡੇ ਕੋਲੋਂ, ਸਾਡੇ ਪੱਲੇ ਬਚਣਾ ਕੱਖ ਨਹੀਂ ਹੈਗਾ। ਸੋ ਤੁਹਾਡਾ ਫਰਜ਼ ਬਣਦਾ, ਤੁਸੀਂ ਕਿਤੇ ਬੈਠੇ ਹੋ, ਪਿੰਡਾਂ 'ਚ ਬੈਠੇ ਹੋ, ਸ਼ਹਿਰਾਂ 'ਚ ਬੈਠੇ ਹੋ, ਕਿਸੇ ਵੀ ਧੜੇ ਨਾਲ, ਕਿਸੇ ਵੀ ਪਾਰਟੀ ਨਾਲ ਜੁੜੇ ਹੋਏ ਆ, ਪਾਰਟੀਆਂ ਛੱਡ ਕੇ, ਧੜੇ ਛੱਡ ਕੇ ਆਪਾਂ ਯੂਨੀਵਰਸਿਟੀ ਨੂੰ ਬਚਾਉਣ ਲਈ ਲੜ ਗਏ। ਕੱਲ ਨੂੰ ਬਹੁਤ ਵੱਡਾ ਇੱਕ ਇੱਥੇ ਜਿਹੜਾ ਪ੍ਰੋਟੈਸਟ ਹੋ ਰਿਹਾ, ਧਰਨਾ ਮੁਜ਼ਾਹਰਾ ਹੋ ਰਿਹਾ, ਕੱਲ ਨੂੰ ਸਾਰੀਆਂ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਨੇ, ਵਿਦਿਆਰਥੀਆਂ ਦੀਆਂ, ਟੀਚਰਾਂ ਦੀਆਂ, ਇਕੱਠੀਆਂ ਹੋ ਕੇ ਕੱਲ ਨੂੰ ਵੱਡਾ ਪ੍ਰਦਰਸ਼ਨ ਕਰ ਰਹੀਆਂ ਨੇ। ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਕੱਲ ਨੂੰ 11 ਵਜੇ ਦਾ ਸਮਾਂ ਯੂਨੀਵਰਸਿਟੀ ਪਹੁੰਚੋ, ਤਾਂ ਕਿ ਪਤਾ ਲੱਗੇ ਇੱਥੋਂ ਦੇ ਜਿਹੜਾ ਵੀਸੀ ਆ ਜਾਂ ਸਰਕਾਰ ਨੇ ਸੈਂਟਰ ਦੀ ਕਿ ਨਹੀਂ ਇੰਨਾ ਸੌਖਾ ਨਹੀਂ ਹੈਗਾ, ਤੁਸੀਂ ਯੂਨੀਵਰਸਿਟੀ ਨਹੀਂ ਖੋਹ ਸਕਦੇ। ਜੀ ਜੋ ਅੱਜ ਸਾਨੂੰ ਭਾਂਬੜ ਬਣਦਾ ਨਜ਼ਰ ਆ ਰਿਹਾ ਹੈਗਾ, ਉਹ ਚੰਗਿਆੜੀ ਆ। ਸਾਡੇ ਨਾਲ ਬੈਠੇ ਨੇ ਬਿੱਲਾ ਧਾਲੀਵਾਲ ਨੇ ਇਹ ਚੰਗਿਆੜੀ ਲਾਈ ਸੀ, ਉਹਨਾਂ ਤੋਂ ਆਖਰੀ ਟਿੱਪਣੀਆਂ ਲੈਣ ਦੀ ਕੋਸ਼ਿਸ਼ ਕਰਾਂਗੇ। ਬਿੱਲਾ ਜੀ, ਆਖਰੀ ਟਿੱਪਣੀ ਵੀਰੇ ਇਹੀ ਹੈ ਜੀ, ਜਿਹੜਾ ਜਿਵੇਂ ਸਰ ਨੇ ਗੱਲ ਕੀਤੀ ਆ ਕਿ ਇੱਕ ਇਹ ਯੂਨੀਵਰਸਿਟੀ ਦਾ ਬੜਾ ਸ਼ਾਨਦਾਰ ਮਾਹੌਲ ਹੁੰਦਾ ਸੀ, ਇੱਕ ਬੜਾ ਸ਼ਾਨਦਾਰ ਕਲਚਰ ਸੀ। ਮੈਂ ਤਾਂ ਕਹਿ ਰਿਹਾ ਕਿ ਉਹਨੂੰ ਬਰਬਾਦ ਕਰਨ ਦੇ ਕਿਨਾਰੇ ਤੇ ਪਹੁੰਚ ਚੁੱਕੇ ਆ। ਜਿਹੜੀ ਆਰਐਸਐਸ ਬੀਜੇਪੀ ਜਿਹੜੀ ਸਰਕਾਰ ਹੈ, ਮੰਨ ਲਓ ਇਹ ਹਾਲਾਤ ਹੋ ਚੁੱਕੇ ਨੇ ਯੂਨੀਵਰਸਿਟੀ ਦੇ ਵਿੱਚ ਵੀ। ਜਦੋਂ ਮੈਂ ਸਰ ਨੂੰ ਦੱਸ ਕੇ ਹਟਿਆ, ਪਹਿਲਾਂ ਬਾਈ ਨਾਲ ਵੀ ਗੱਲ ਹੋਈ ਆ ਵੀ 15 ਅਗਸਤ ਵਾਲੇ ਦਿਨ ਇੱਥੇ ਮੇਰੇ ਕੋਲ ਇੱਕ ਮੁੰਡਾ ਆਇਆ, ਉਹ ਕਹਿੰਦਾ ਵੀ ਜਿਹੜੇ ਯੂਨੀਵਰਸਿਟੀ ਦੇ ਸਿਕਿਉਰਿਟੀ ਗਾਰਡ ਨੇ, ਉਹਨਾਂ ਨੇ ਮੇਰੇ ਕਮਰੇ 'ਚ ਆ ਕੇ ਮੇਰੀ ਚੈਕਿੰਗ ਕੀਤੀ, ਇਨਕੁਆਇਰੀ ਕੀਤੀ ਗਈ। ਉਹਦਾ ਕਾਰਨ ਪਤਾ ਕੀ ਸੀ ਕਿ ਉਹਨੇ ਕਾਲੀ ਪੱਗ ਸੁੱਕਣੀ ਪਾਈ ਹੋਈ ਸੀ ਬਾਹਰ। ਤਾਂ ਇੱਥੋਂ ਮਤਲਬ ਇਸ ਹੱਦ ਤੱਕ ਡਰੇ ਹੋਏ ਨੇ ਤੇ ਇਸ ਹੱਦ ਤੱਕ ਇਹ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰ ਰਹੇ ਨੇ। ਇਹਨਾਂ ਨੂੰ ਇਹ ਡਰ ਸੀ ਕਿ ਕਾਲੀ ਪੱਗ ਦੇ ਕਾਲੇ ਝੰਡੇ ਬਣਾਏ ਜਾਣੇ ਆ, ਤੇ ਕਾਲੇ ਝੰਡੇ ਬਣਾ ਕੇ ਜੋ ਇੱਥੇ ਇਹਨਾਂ ਦਾ ਪ੍ਰੋਗਰਾਮ ਹੋਣਾ ਸੀਗਾ, ਦੇਸ਼ ਦੀ ਆਜ਼ਾਦੀ ਦਿਵਸ ਨੂੰ ਮਨਾਇਆ ਜਾਣਾ ਸੀ, ਵੀ ਕਿਤੇ ਲੋਕ ਉਹਦੇ ਵਿੱਚ ਨਾ ਵੜ ਜਾਣ ਅੱਗੇ। ਤਾਂ ਇਸ ਹੱਦ ਤੱਕ ਮੰਨ ਲਓ ਇੰਟਰਫੇਰੈਂਸ ਆ ਜਿਹੜੀ ਇਹਨਾਂ ਦੀ ਵੱਧ ਗਈ ਆ। ਤੇ ਬਾਕੀ ਜਿਹੜਾ ਯੂਨੀਵਰਸਿਟੀ ਦਾ ਬੁਨਿਆਦੀ ਢਾਂਚਾ, ਜਿਹੜਾ ਬੇਸਿਕ ਸਟਰਕਚਰ ਆ, ਉਹਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ। ਇੱਥੇ ਸਾਇੰਸ ਲਾਈਨ ਦੇ ਵਿੱਚ ਕੰਟੀਨਾਂ ਜਿਹੜੀਆਂ ਹੈਗੀਆਂ ਨੇ, ਸਰ ਨੂੰ ਪਤਾ ਹੋਣਾ, ਇੱਥੇ ਸਰ ਰਹੇ ਨੇ, ਉਹ ਕੰਟੀਨਾਂ ਨੂੰ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਦਾ ਗੜ੍ਹ ਮੰਨਿਆ ਜਾਂਦਾ, ਕਿਉਂਕਿ ਉੱਥੇ ਬੈਠਣ ਲਈ ਖੁੱਲੀ ਜਗ੍ਹਾ, ਕੁਰਸੀਆਂ ਲੱਗੀਆਂ ਹੁੰਦੀਆਂ ਨੇ। ਤੇ ਸਾਡੇ ਵੇਲੇ ਜਦੋਂ ਅਸੀਂ ਯੂਨੀਵਰਸਿਟੀ ਪੋਲਿਟਿਕਸ 'ਚ ਹੈਗੇ ਸੀਗੇ ਤਾਂ ਉਹਨੂੰ ਇਹ ਮੰਨਿਆ ਜਾਂਦਾ ਸੀ ਵੀ ਇੱਕ ਕੰਟੀਨ ਸੋਪੂ ਵਾਲਿਆਂ ਦੀ ਆ ਤੇ ਇੱਕ ਪੂਸੂ ਵਾਲਿਆਂ ਦੀ ਆ। ਹੌਲੀ ਹੌਲੀ ਹੋਰ ਪੋਲੀਟੀਕਲ ਪਾਰਟੀਆਂ ਵਧੀਆਂ ਤਾਂ ਇਹ ਕੰਟੀਨਾਂ ਉੱਥੇ ਵੰਡ ਲਈਆਂ ਗਈਆਂ। ਤਾਂ ਇਹਨਾਂ ਦਿਨਾਂ ਦੇ ਵਿੱਚ ਉੱਥੇ ਬੜਾ ਰੌਣਕ ਦਾ ਮਾਹੌਲ ਹੁੰਦਾ ਸੀ, ਕਿਉਂਕਿ ਸਤੰਬਰ ਦੇ ਵਿੱਚ ਵਿਦਿਆਰਥੀ ਚੋਣਾਂ ਹੁੰਦੀਆਂ ਸੀ। ਤਾਂ ਉਹਨਾਂ ਦੇ ਵਿੱਚੋਂ ਕੋਈ ਕੰਟੀਨ ਇੱਥੇ ਵਿਦਿਆਰਥੀਆਂ ਨੂੰ ਸੁਨੇਹਾ ਮਿਲਿਆ ਕਿ ਕੰਟੀਨ ਪੱਕੇ ਤੌਰ ਤੇ ਫਿਜ਼ਿਕਸ ਕੰਟੀਨ ਹੈ ਵੀ ਬੰਦ ਹੋਣ ਜਾ ਰਹੀ ਆ। ਜਦੋਂ ਵਿਦਿਆਰਥੀ ਆਗੂਆਂ ਨੇ, ਜਿਹੜੇ ਸਟੂਡੈਂਟ ਪੋਲਿਟਿਕਸ 'ਚ ਇੱਥੇ ਇਨਵੋਲਵ ਨੇ, ਉਹਨਾਂ ਨੇ ਜਾ ਕੇ ਜਦੋਂ ਗੱਲ ਕਰਨੀ ਚਾਹੀ ਅਥਾਰਟੀ ਨਾਲ, ਉਹ ਤਾਂ ਇਹ ਗੱਲ ਕਰਨ ਗਏ ਸੀਗੇ ਕਿ ਸਰ ਤੁਸੀਂ ਇਹ ਕੰਟੀਨ ਕਿਉਂ ਬੰਦ ਕਰ ਰਹੇ ਹੋ? ਤਾਂ ਉਹਨਾਂ ਨੇ ਦੱਸਿਆ ਕਿ ਕੱਲੀ ਇਹ ਨਹੀਂ, ਇਹ ਪੂਰੀ ਦੀ ਪੂਰੀ ਸਾਇੰਸ ਲਾਈਨ ਦੀਆਂ ਕੰਟੀਨਾਂ ਹੀ ਬੰਦ ਕਰ ਦਿੱਤੀਆਂ ਗਈਆਂ ਨੇ, ਸ਼ਾਇਦ ਉਹ ਦੁਬਾਰਾ ਨਾ ਖੋਲੀਆਂ ਜਾਣ। ਤੇ ਜਦੋਂ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹਨਾਂ ਕੁਰਸੀਆਂ ਦੇ ਉੱਤੇ ਬਹਿ ਕੇ ਵਿਦਿਆਰਥੀ ਰਾਜਨੀਤੀ ਕਰ ਨਹੀਂ ਸਕਦੇ ਨੇ। ਤਾਂ ਮੰਨ ਲਓ ਵੀ ਜਿਹੜੀ
ਆਪਣੇ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਉਹਦੇ ਵਿੱਚੋਂ ਇਕੱਲੀ ਯੂਨੀਵਰਸਿਟੀ ਆ ਜਿੱਥੇ ਵਿਦਿਆਰਥੀ ਚੋਣਾਂ ਹੁੰਦੀਆਂ ਨੇ, ਤੇ ਵਿਦਿਆਰਥੀ ਚੋਣਾਂ ਹੁੰਦੀਆਂ ਨੇ ਜਾਂ ਜਿਹੜੀਆਂ ਸੈਨੇਟ ਚੋਣਾਂ ਹੁੰਦੀਆਂ ਨੇ ਵੀ ਥੋੜਾ ਜਿਹਾ ਲੋਕਤੰਤਰਿਕ ਤਰੀਕੇ ਨਾਲ ਲੋਕ ਇੱਥੇ ਚੁਣੇ ਜਾਂਦੇ ਨੇ। ਉਸੇ ਦਾ ਇਹ ਅਸਰ ਆ ਕਿ ਦੂਜੀਆਂ ਯੂਨੀਵਰਸਿਟੀਆਂ ਨਾਲੋਂ ਇਹ ਯੂਨੀਵਰਸਿਟੀ ਬਹੁਤ ਵਧੀਆ ਇਹਦਾ ਯੂਨੀਵਰਸਿਟੀ ਦੀ ਰੈਂਕਿੰਗ ਰਹੀ ਆ, ਜਾਂ ਜਿਹੜਾ ਇਹਦਾ ਬੁਨਿਆਦੀ ਢਾਂਚਾ ਹੈ ਜਿਵੇਂ ਹੋਸਟਲ ਤੋਂ ਲੈ ਕੇ ਲਾ ਲਓ ਤੁਸੀਂ, ਜਾਂ ਜਿਹੜਾ ਜੋ ਵੀ ਇਹਦੀਆਂ ਕੰਟੀਨਾਂ ਨੇ ਜਾਂ ਮੈਸ ਦਾ ਜਿਹੜਾ ਰੋਟੀ ਪਾਣੀ ਦਾ ਜਿਹੜਾ ਹੁੰਦਾ ਉਹਦਾ ਲੈਵਲ ਲਾ ਲਓ, ਉਹ ਦੂਜੀਆਂ ਯੂਨੀਵਰਸਿਟੀਆਂ ਨਾਲੋਂ ਬਹੁਤ ਵਧੀਆ ਰਿਹਾ। ਤੇ ਹੁਣ ਉਹੀ ਚੀਜ਼ ਇੱਥੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਨੌਜਵਾਨਾਂ ਦੇ ਵਿੱਚੋਂ, ਵਿਦਿਆਰਥੀਆਂ ਦੇ ਵਿੱਚੋਂ ਨਾ ਤਾਂ ਕੋਈ ਲੀਡਰ ਬਣ ਸਕੇ ਤੇ ਨਾ ਹੀ ਕੋਈ ਉਹਨਾਂ ਦੀ ਆਵਾਜ਼ ਚੱਕਣ ਵਾਲਾ ਇੱਥੇ ਰਹੇ, ਉਹ ਆਵਾਜ਼ਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਮੇਨ ਜਿਹੜੀ ਆ ਯੂਨੀਵਰਸਿਟੀ ਦਾ ਮਾਹੌਲ ਬਰਬਾਦ ਕਰਨ ਦੇ ਮਤਲਬ ਬਿਲਕੁਲ ਕਿਨਾਰੇ ਤੇ ਪਹੁੰਚ ਚੁੱਕੇ ਨੇ। ਤਾਂ ਅੱਕ ਕੇ ਇਹ ਫੈਸਲਾ ਲਿਆ ਗਿਆ। ਕੱਲਾ ਮੈਂ ਨਹੀਂ, ਮੈਂ ਇਹ ਵੀ ਕਹਿਣਾ ਵੀ ਕੱਲੀ ਸੈਨੇਟ ਚੋਣਾਂ ਲਈ ਮੈਂ ਇਸ ਧਰਨੇ ਤੇ ਨਹੀਂ ਬੈਠਾ, ਚਲੋ ਮੇਰਾ ਆਪਣਾ ਮਸਲਾ, ਪਰ ਮੈਂ ਇਸ ਧਰਨੇ ਨੂੰ ਇੱਕ ਮੰਚ ਬਣਾਉਣਾ ਚਾਹਣਾ ਜਿਹਦੇ ਉੱਤੇ ਮੰਚ ਬਣ ਵੀ ਚੁੱਕਿਆ ਖੈਰ, ਜਿਹਦੇ ਉੱਤੇ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਜਾਂ ਯੂਨੀਵਰਸਿਟੀ ਦੀਆਂ ਹਿਤੈਸ਼ੀ ਜਥੇਬੰਦੀਆਂ ਜਾਂ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਉਹ ਇੱਥੇ ਆਉਣ ਤੇ ਜਿੰਨੀਆਂ ਯੂਨੀਵਰਸਿਟੀ ਦੀਆਂ ਸਮੱਸਿਆਵਾਂ ਨੇ ਉਹਨਾਂ ਸਾਰਿਆਂ ਦਾ ਇੱਥੇ ਬੈਠ ਕੇ ਗੱਲ ਹੋਵੇ ਤੇ ਹੱਲ ਹੋਵੇ। ਤਾਂ ਬਿੱਲਾ ਧਾਲੀਵਾਲ ਹਾਂਜੀ ਜੀ, ਆ ਹਰਿਆਣੇ ਤੋਂ ਸਾਡੇ ਆਗੂ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਦੇ ਆ ਜੀ। ਪਹਿਲਾਂ ਆਪਣੇ ਸਾਡੇ ਦਰਸ਼ਕਾਂ ਨਾਲ ਜਾਣ ਪਛਾਣ ਕਰਾਓ। मेरा नाम सुरेश कोत है, मैं हरियाणा से हूँ, संयुक्त मोर्चा में मेंबर हूँ। भारतीय किसान मजदूर यूनियन के नाम से हमारा एक संगठन है। ਇੱਥੇ ਤੁਸੀਂ ਆਏ ਹੋ, ਇੱਥੇ ਜਿਹੜਾ ਇੱਥੇ ਮੋਰਚਾ ਲੱਗਿਆ ਗਿਆ ਉਹਨੂੰ ਸਹਿਯੋਗ ਦੇਣ ਲਈ ਆਏ ਹੋ ਕਿ ਜਿਹੜੀਆਂ ਸੰਘੀ ਚਾਲਾਂ ਦੇ ਨਾਲ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਲੋਕਤੰਤਰ ਢਾਂਚੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਇਹਨੂੰ? देखिए, मात्र पंजाब यूनिवर्सिटी का मसला नहीं है। आप जहाँ भी इनका देखेंगे, जैसे हरियाणा का बीजेपी की सरकार है, हर डीसी ऑफिस के ऊपर एक निगरानी कमेटी के नाम से एक संघी बंदा छोड़ दिया जाता है। हर जगह पूरे देश के अंदर जितनी यूनिवर्सिटियां हैं उनको इसी तरह कंट्रोल करने के लिए एक विचारधारा का पूरी तरह कब्जा इस देश के ऊपर ये लोग करना चाहते हैं और एक बोलने की आज़ादी तक इन्होंने बैन कर दी। आज देश बिल्कुल कगार पे इन लोगों ने पहुंचा दिया। लोकतंत्र भी खतरे में, संविधान भी खतरे में है। आज देखिए, हम 9 महीने से बॉर्डर पे बैठे किसान मुद्दों को लेकर के, कोई सुनने वाला नहीं है। आज यहाँ यूनिवर्सिटी में आए हैं, इन छात्रों के चुनाव इन्होंने बंद कर दिए कोरोना का बहाना लेकर के। पश्चिमी बंगाल का चुनाव हुआ, उस समय कोरोना नहीं था क्या? अभी उत्तर प्रदेश के और इनके चुनाव ये घोषित करे, उस समय कोरोना नहीं था क्या? राजनीतिक लोग, प्रधानमंत्री जी लाखों की रैलियां करते हैं, उस समय कोरोना नहीं होता क्या? ये मात्र एक साजिश के तहत कोरोना का बहाना लेकर के इस देश पे आरएसएस का पूरी तरह कंट्रोल करना चाहते हैं। मीडिया इनके कब्जे में है, कोर्ट इनके कब्जे में आ गया, इलेक्शन कमीशन, ईडी, सीबीआई सारे इनके कब्जे में आ गए। ये एक इस देश के अंदर एक भय का माहौल पैदा करना चाहते हैं और अपने तरीके का शासन करना चाहते हैं, जो कि इस देश की जनता को मंजूर नहीं है। ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ धन्यवाद जी। ਤਾਂ ਦਰਸ਼ਕੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲੋਕਤੰਤਰੀ ਢਾਂਚੇ ਨੂੰ ਬਚਾਉਣ ਲਈ, ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਤੇ ਪੰਜਾਬ ਯੂਨੀਵਰਸਿਟੀ ਦਾ ਸੁਨਹਿਰੀ ਦੌਰ ਹੈ ਜਿਹੜਾ ਉਹਨੂੰ ਵਾਪਸ ਲਿਆਉਣ ਲਈ ਵਿਦਿਆਰਥੀ, ਐਕਸ ਸੈਨੇਟਰ, ਪ੍ਰੋਫੈਸਰ ਸਾਹਿਬਾਨ ਤੇ ਪੰਜਾਬ ਦੇ ਸਮੂਹ, ਪੰਜਾਬ ਅਤੇ ਹਰਿਆਣੇ ਦੇ ਜਿਹੜੇ ਚਿਹਰੇ ਆ ਇੱਥੇ ਉਹ ਰਲ ਮਿਲ ਕੇ, ਮਸ਼ਹੂਰ ਚਿਹਰੇ ਆ ਉਹ ਇੱਥੇ ਰਲ ਮਿਲ ਕੇ ਸੰਘਰਸ਼ ਨੂੰ ਵਿੱਢ ਰਹੇ ਆ ਤੇ ਇਸ ਨੂੰ ਸਿਰੇ ਚੜਾਉਣ ਲਈ ਪੂਰੇ ਤਤਪਰ ਨੇ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਵਾਂਗੇ। ਧੰਨਵਾਦ।